ਅਗਲੀ ਮਿੰਟੂ ਜੀ ਗੱਲ ਕਰੀਏ ਪੰਜਾਬ ਕੈਬਨਿਟ ਦੇ ਵਿੱਚ ਕਿਸਾਨਾਂ ਦੇ ਲਈ ਹੋਏ ਨੇ ਫੈਸਲੇ। ਹਾਂਜੀ ਦੇਖੋ, ਕਿਸਾਨਾਂ ਵਾਸਤੇ ਫੈਸਲੇ ਬੜੇ ਜ਼ਰੂਰੀ ਵੀ ਸਨ, ਪਰ ਬਦਕਿਸਮਤੀ ਹੈ ਪੰਜਾਬ ਦੀ। ਦੇਖੋ, ਐਤਕੀ ਜਿਹੜੀ ਹੋਣ ਡਈ ਹੈ ਨਾ, ਇੱਕ ਨਾ ਗੀਤ ਸੀ ਜਿਹੜੀ ਤੂੰ ਸਾਡੇ ਨਾਲ ਕੀਤੀ ਕਿਸੇ ਨੂੰ ਦੱਸਣ ਜੋਗੀ ਨੇ। ਇਹ ਜਿਹੜੀ ਤੂੰ ਸਾਡੇ ਨਾਲ ਕੀਤੀ ਕਿਸੇ ਨੂੰ ਦੱਸਣ ਜੋਗੀ ਨਹੀਂ, ਜੋ ਐਤਕੀ ਬਈ ਕੁਦਰਤ ਕਰ ਰਹੀ ਹੈ ਦੱਸਣ ਜੋਗਾ ਨਹੀਂ। ਜਿਹੜਾ ਕੁਝ ਬਚਿਆ ਖੁਚਿਆ ਇਲਾਕਾ ਸੀ, ਅੱਜ ਇੰਨਾ ਮੀਂਹ ਪੈਣ ਡਿਆ ਹੈ, ਇੰਨਾ ਮੀਂਹ ਪੈਣ ਡਿਆ ਹੈ ਵੀ ਮਤਲਬ ਕਿ ਹੁਣ ਮੈਨੂੰ ਵਿੱਚੇ ਮੈਸੇਜ ਆਈ ਜਾਂਦੇ ਸੀ ਕਿ ਬਈ ਤੇਰੇ ਪਿੰਡ ਵਾਲਾ ਹਾਲ ਸਾਡਾ ਹੋ ਗਿਆ। ਮਤਲਬ ਜਿਵੇਂ ਸਾਡਾ 100% ਹੀ ਉਜਾੜਾ ਹੋ ਗਿਆ। ਤਾਂ ਪਤਾ ਨਹੀਂ ਕਿਉਂ ਕੁਦਰਤ ਇੰਨੀ ਕਰੋਪ ਖੈਰ। ਤਾਂ ਉਹ ਜਿਹੜੀ ਮਤਲਬ ਕਿ ਪਹਿਲਾਂ ਬਰਬਾਦੀ ਹੋਈ ਆ, ਉਹਦਾ ਇਹਨਾਂ ਨੇ ਐਲਾਨ ਕਰ ਦਿੱਤਾ ਕਿ 15,000 ਰੁਪਇਆ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਊਗਾ। 6800 ਜਿਹੜਾ ਕਿ ਅੱਧ ਪਚੱਧਾ ਜਿਹੜਾ ਖਰਾਬਾ ਹੋਇਆ। ਤਾਂ ਇਹ ਅੱਜ ਕੈਬਨਿਟ ਦੇ ਵਿੱਚ ਇਹਨਾਂ ਨੇ ਪਾਸ ਕਰ ਦਿੱਤਾ ਹੈ। ਜੋ ਘਰਾਂ 'ਚ ਨੁਕਸਾਨ ਹੋਇਆ ਤੂਫਾਨ ਕਰਕੇ 1,20,000 ਰੁਪਇਆ ਉਹਦੇ ਵਾਸਤੇ ਦਿੱਤਾ ਜਾਏਗਾ। ਤਾਂ ਇਸ ਤਰ੍ਹਾਂ ਮਤਲਬ ਕਿ ਇਹ ਕੈਬਨਿਟ ਦੇ ਵਿੱਚ ਇਹਨਾਂ ਨੇ ਮੋਹਰ ਲਾ ਦਿੱਤੀ ਆ। ਨਾਲ ਜੋ ਨਰਮੇ ਵਾਸਤੇ ਕੋਈ ਸਬਸਿਡੀ ਹੈ ਬੀਆਂ ਤੇ ਜਾਂ ਨਹਿਰੀ ਪਾਣੀ ਦੀ ਗੱਲ ਆ। ਮਤਲਬ ਕਿ ਅੱਜ ਕੈਬਨਿਟ ਦੀ ਮੀਟਿੰਗ ਸੀ, ਉਹਦੇ ਵਿੱਚ ਇਹ ਨਿਰਣੇ ਬੇਸਿਕਲੀ ਲੈ ਨੇ ਇਹਨਾਂ ਨੇ। ਤੇ ਇਹਦੇ ਵਿੱਚ ਇੱਕ ਸਭ ਤੋਂ ਵੱਡਾ ਫੈਸਲਾ ਹੈ ਕਿ ਸਿੱਧੂ ਦੀ ਵੀ ਰਿਹਾਈ ਦੀ ਮੋਹਰ ਲੱਗ ਗਈ ਆ। ਕੱਲ ਨੂੰ ਸਿੱਧੂ ਸਾਹਿਬ ਵੀ ਆ ਜਾਣਗੇ। ਪਰ ਗੱਲ ਇਹ ਆ ਕਿ ਜੋ ਬਰਬਾਦੀ ਹੋਈ ਆ ਉਹਦੇ ਵਿੱਚ ਹੁਣ ਇਹ ਰਕਬਾ ਜਿਹੜਾ ਵੱਧ ਜਾਏਗਾ। ਬਹੁਤ ਮੀਂਹ ਪੈ ਰਿਹਾ ਕੁਝ ਇਲਾਕਿਆਂ ਦੇ ਵਿੱਚ, ਕੋਈ ਬਚਦਾ ਹੀ ਨਜ਼ਰ ਨਹੀਂ ਆ ਰਿਹਾ। ਪਟਿਆਲਾ ਸਾਈਡ ਵੀ ਅੱਜ ਗਿਆ, ਫਿਰ ਇਸ ਤੋਂ ਇਲਾਵਾ ਦੁਆਬੇ 'ਚ ਵੀ ਮੀਂਹ ਹੈ। ਇੱਧਰ ਮੈਂ ਜਿਵੇਂ ਤੁਹਾਨੂੰ ਦੱਸਿਆ ਮਾਲਵੇ 'ਚ ਵੀ ਮੀਂਹ ਆ। ਸਮਝ ਨਹੀਂ ਆ ਰਹੀ ਕਿ ਕਿੱਧਰ ਨੂੰ ਜਾਈਏ, ਕੋਈ ਮਤਲਬ ਕਿ ਰਸਤਾ ਨਹੀਂ ਦਿਖ ਰਿਹਾ। ਸੋ ਹਾਲਾਤ ਕਾਫੀ ਜਿਹੜੇ ਆ ਉਹ ਨਾਜ਼ੁਕ ਨੇ ਜੀ। ਆਪਣੀ ਬਦਕਿਸਮਤੀ ਵੇਖੋ ਨਾ। ਚਲੋ ਇੱਕ ਪਾਸੇ ਇਹ ਤਾਂ ਉਲਝਵੀਆਂ ਲੜਾਈਆਂ ਚੱਲਦੀਆਂ ਰਹਿਣੀਆਂ ਨੇ ਆਪਣੀਆਂ, ਇਹ ਜੋ ਚੱਲਦਾ ਹੈ ਇਹ ਤਾਂ ਪੰਜਾਬ ਦੇ ਹਿੱਸੇ ਆਈਆਂ ਹੀ ਨੇ। ਆ ਵੇਖੋ 29,000 ਕਰੋੜ ਰੁਪਈਆ ਆਪਣੇ ਘਰ ਪਿਆ ਹੈ। ਕਣਕ ਦਾ 29,000 ਕਰੋੜ ਰੁਪਈਆ ਭੇਜਤਾ ਉਹਨਾਂ ਨੇ ਕਿਉਂਕਿ ਜ਼ਰੂਰਤ ਹੈ। ਹੁਣ ਰੌਲਾ ਇਹ ਆ ਕਿ ਜੇ ਕਣਕ ਹੀ ਮਰ ਗਈ ਤਾਂ 29,000 ਕਰੋੜ ਰੁਪਈਆ ਘਰੋਂ ਮੁੜ ਜਾਏਗਾ ਹਿਸਾਬ ਨਾਲ। ਉਲਟਾ ਸਾਨੂੰ ਆਪਣੇ ਖਜ਼ਾਨੇ 'ਚ ਦੇਣਾ ਪਏਗਾ ਕਿਸਾਨ। ਆ ਸਾਡੀ ਬਰਬਾਦੀ ਦੀ ਦਾਸਤਾਨ। ਬਿਲਕੁਲ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ ਪੰਜਾਬ ਕੈਬਨਿਟ ਦੇ ਵਿੱਚ ਕਿਸਾਨਾਂ ਦੇ ਲਈ ਹੋਏ ਨੇ ਫੈਸਲੇ। ਹਾਂਜੀ ਦੇਖੋ, ਕਿਸਾਨਾਂ ਵਾਸਤੇ ਫੈਸਲੇ ਬੜੇ ਜ਼ਰੂਰੀ ਵੀ ਸਨ, ਪਰ ਬਦਕਿਸਮਤੀ ਹੈ ਪੰਜਾਬ ਦੀ। ਦੇਖੋ, ਐਤਕੀ ਜਿਹੜੀ ਹੋਣ ਡਈ ਹੈ ਨਾ, ਇੱਕ ਨਾ ਗੀਤ ਸੀ ਜਿਹੜੀ ਤੂੰ ਸਾਡੇ ਨਾਲ ਕੀਤੀ ਕਿਸੇ ਨੂੰ ਦੱਸਣ ਜੋਗੀ ਨੇ। ਇਹ ਜਿਹੜੀ ਤੂੰ ਸਾਡੇ ਨਾਲ ਕੀਤੀ ਕਿਸੇ ਨੂੰ ਦੱਸਣ ਜੋਗੀ ਨਹੀਂ, ਜੋ ਐਤਕੀ ਬਈ ਕੁਦਰਤ ਕਰ ਰਹੀ ਹੈ ਦੱਸਣ ਜੋਗਾ ਨਹੀਂ। ਜਿਹੜਾ ਕੁਝ ਬਚਿਆ ਖੁਚਿਆ ਇਲਾਕਾ ਸੀ, ਅੱਜ ਇੰਨਾ ਮੀਂਹ ਪੈਣ ਡਿਆ ਹੈ, ਇੰਨਾ ਮੀਂਹ ਪੈਣ ਡਿਆ ਹੈ ਵੀ ਮਤਲਬ ਕਿ ਹੁਣ ਮੈਨੂੰ ਵਿੱਚੇ ਮੈਸੇਜ ਆਈ ਜਾਂਦੇ ਸੀ ਕਿ ਬਈ ਤੇਰੇ ਪਿੰਡ ਵਾਲਾ ਹਾਲ ਸਾਡਾ ਹੋ ਗਿਆ। ਮਤਲਬ ਜਿਵੇਂ ਸਾਡਾ 100% ਹੀ ਉਜਾੜਾ ਹੋ ਗਿਆ। ਤਾਂ ਪਤਾ ਨਹੀਂ ਕਿਉਂ ਕੁਦਰਤ ਇੰਨੀ ਕਰੋਪ ਖੈਰ। ਤਾਂ ਉਹ ਜਿਹੜੀ ਮਤਲਬ ਕਿ ਪਹਿਲਾਂ ਬਰਬਾਦੀ ਹੋਈ ਆ, ਉਹਦਾ ਇਹਨਾਂ ਨੇ ਐਲਾਨ ਕਰ ਦਿੱਤਾ ਕਿ 15,000 ਰੁਪਇਆ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਊਗਾ। 6800 ਜਿਹੜਾ ਕਿ ਅੱਧ ਪਚੱਧਾ ਜਿਹੜਾ ਖਰਾਬਾ ਹੋਇਆ। ਤਾਂ ਇਹ ਅੱਜ ਕੈਬਨਿਟ ਦੇ ਵਿੱਚ ਇਹਨਾਂ ਨੇ ਪਾਸ ਕਰ ਦਿੱਤਾ। ਜੋ ਘਰਾਂ 'ਚ ਨੁਕਸਾਨ ਹੋਇਆ ਤੂਫਾਨ ਕਰਕੇ 1,20,000 ਰੁਪਇਆ ਉਹਦੇ ਵਾਸਤੇ ਦਿੱਤਾ ਜਾਏਗਾ। ਤਾਂ ਇਸ ਤਰ੍ਹਾਂ ਮਤਲਬ ਕਿ ਇਹ ਕੈਬਨਿਟ ਦੇ ਵਿੱਚ ਇਹਨਾਂ ਨੇ ਮੋਹਰ ਲਾ ਦਿੱਤੀ ਆ। ਨਾਲ ਜੋ ਨਰਮੇ ਵਾਸਤੇ ਕੋਈ ਸਬਸਿਡੀ ਹੈ ਬੀਆਂ ਤੇ ਜਾਂ ਨਹਿਰੀ ਪਾਣੀ ਦੀ ਗੱਲ ਆ। ਮਤਲਬ ਕਿ ਅੱਜ ਕੈਬਨਿਟ ਦੀ ਮੀਟਿੰਗ ਸੀ, ਉਹਦੇ ਵਿੱਚ ਇਹ ਨਿਰਣੇ ਬੇਸਿਕਲੀ ਲੈ ਨੇ ਇਹਨਾਂ ਨੇ। ਤੇ ਇਹਦੇ ਵਿੱਚ ਇੱਕ ਸਭ ਤੋਂ ਵੱਡਾ ਫੈਸਲਾ ਹੈ ਕਿ ਸਿੱਧੂ ਦੀ ਵੀ ਰਿਹਾਈ ਦੀ ਮੋਹਰ ਲੱਗ ਗਈ ਆ। ਕੱਲ ਨੂੰ ਸਿੱਧੂ ਸਾਹਿਬ ਵੀ ਆ ਜਾਣਗੇ। ਪਰ ਗੱਲ ਇਹ ਆ ਕਿ ਜੋ ਬਰਬਾਦੀ ਹੋਈ ਆ ਉਹਦੇ ਵਿੱਚ ਹੁਣ ਇਹ ਰਕਬਾ ਜਿਹੜਾ ਵੱਧ ਜਾਏਗਾ। ਬਹੁਤ ਮੀਂਹ ਪੈ ਰਿਹਾ ਕੁਝ ਇਲਾਕਿਆਂ ਦੇ ਵਿੱਚ, ਕੋਈ ਬਚਦਾ ਹੀ ਨਜ਼ਰ ਨਹੀਂ ਆ ਰਿਹਾ। ਪਟਿਆਲਾ ਸਾਈਡ ਵੀ ਅੱਜ ਗਿਆ, ਫਿਰ ਇਸ ਤੋਂ ਇਲਾਵਾ ਦੁਆਬੇ 'ਚ ਵੀ ਮੀਂਹ ਹੈ। ਇੱਧਰ ਮੈਂ ਜਿਵੇਂ ਤੁਹਾਨੂੰ ਦੱਸਿਆ ਮਾਲਵੇ 'ਚ ਵੀ ਮੀਂਹ ਆ। ਸਮਝ ਨਹੀਂ ਆ ਰਹੀ ਕਿ ਕਿੱਧਰ ਨੂੰ ਜਾਈਏ, ਕੋਈ ਮਤਲਬ ਕਿ ਰਸਤਾ ਨਹੀਂ ਦਿਖ ਰਿਹਾ। ਸੋ ਹਾਲਾਤ ਕਾਫੀ ਜਿਹੜੇ ਆ ਉਹ ਨਾਜ਼ੁਕ ਨੇ ਜੀ। ਆਪਣੀ ਬਦਕਿਸਮਤੀ ਵੇਖੋ ਨਾ। ਚਲੋ ਇੱਕ ਪਾਸੇ ਇਹ ਤਾਂ ਉਲਝਵੀਆਂ ਲੜਾਈਆਂ ਚੱਲਦੀਆਂ ਰਹਿਣੀਆਂ ਨੇ ਆਪਣੀਆਂ, ਇਹ ਜੋ ਚੱਲਦਾ ਹੈ ਇਹ ਤਾਂ ਪੰਜਾਬ ਦੇ ਹਿੱਸੇ ਆਈਆਂ ਹੀ ਨੇ। ਆ ਵੇਖੋ 29,000 ਕਰੋੜ ਰੁਪਈਆ ਆਪਣੇ ਘਰ ਪਿਆ ਹੈ। ਕਣਕ ਦਾ 29,000 ਕਰੋੜ ਰੁਪਈਆ ਭੇਜਤਾ ਉਹਨਾਂ ਨੇ ਕਿਉਂਕਿ ਜ਼ਰੂਰਤ ਹੈ। ਹੁਣ ਰੌਲਾ ਇਹ ਆ ਕਿ ਜੇ ਕਣਕ ਹੀ ਮਰ ਗਈ ਤਾਂ 29,000 ਕਰੋੜ ਰੁਪਈਆ ਘਰੋਂ ਮੁੜ ਜਾਏਗਾ ਹਿਸਾਬ ਨਾਲ। ਉਲਟਾ ਸਾਨੂੰ ਆਪਣੇ ਖਜ਼ਾਨੇ 'ਚ ਦੇਣਾ ਪਏਗਾ ਕਿਸਾਨ। ਆ ਸਾਡੀ ਬਰਬਾਦੀ ਦੀ ਦਾਸਤਾਨ। ਬਿਲਕੁਲ ਬਿਲਕੁਲ।